नहीं तो ए इथों इत्थे अगर चार द्वारी हो जे इत्थे जिहड़ी है ही ना ਜਿਹੜੇ ਲੋਕ ਆਉਂਦੇ ਨੇ ਮੰਨਤਾਂ ਮੰਗਦੇ ਨੇ ਜੋ ਵੀ ਆਪਣੇ ਕੀਦੇ ਦੇ ਮੁਤਾਬਕ ਇੱਥੇ ਦੀਵਾ ਬਾਲਦੇ ਨੇ ਔਰ ਇਹ ਫਿਰ ਜਿਹੜਾ ਨਾ ਇੱਥੇ ਸਮਾਧ ਹੈਗੀ ਅੰਦਰ ਠੀਕ ਹੈ ਦਰਵਾਜ਼ਾ ਵੀ ਇਹਦਾ ਖੁੱਲ ਜਾਂਦਾ ਖੋਲ ਕੇ ਵੇਖਦੇ ਆ अस्सलाम वालेकुम दोस्तों मैं औरंगजेब बेग एक नवी वीडियो के नाल तुहाडी खिदमत च हाज़र इस वेले मैं खड़ा होगा कोटली बाबा फकीर चंद ये पिंड है तहसील पसरूर जिला सियालकोट तो मेरे पिछे ने समाध 9 समाध है ने छोटी जी जगह दे और बहुत पुरानियां बहुत कदीमी ने और ये तुहानू दिखाने अज के साल दे ने इन्हां समाधां की खास गल ये कि इत्थे एक मुसलमान फैमिली है वो इन्हां दी देखभाल करदी है और इत्थे बगैर झाड़ू लगाते हैं फुल लाए ने उन्होंने और इत्थे उन्हां दी कोशिश हुंदी है कि इन्हां नूं नुकसान कोई ना पहुँचाए लिहाजा इस देखो तुसीं इन्हां नूं सफेदी भी हुई है चूना होया रंग होया और इत्थे ढींगरा ला के उन्होंने जिहड़ा ना इनू बाड़ बनाई है ताकि कुत्ता जानवर कोई अंदर ना जाए और तुहानूं पूरा इहदा विजिट कराने आ इत्थे मेला भी कराते हैं 14 अगस्त वाले दिन लंगर पकाते हैं और इत्थे भंडारा पका के ते आम गरीबां दे विच तकसीम करते हैं ठीक है तो बड़ा दिल खुश होया इत्थे आके कि एक जिहड़ी हैगियां ने मुकद्दस प्लेसिस गैर मुसलमान दी उन्हां दी बड़ी अच्छे तरीके नाल हिफाजत की जा रही है तो चलो अंदर चलने नहीं तो ए इत्थों इत्थे अगर चार द्वारी हो जे इत्थे जिहड़ी है ही ना इत्थे कर दे या पिछा कर दे जिथे भी उन्हां नूं मुनासिब करन नहीं नहीं ਇਹ ਜਿਹੜੀਆਂ ਹੈਗੀਆਂ ਨੇ 5 ਸਮਾਧ ਤੇ ਇੱਕ ਨਹੀਂ 7 ਨੇ 7 ਸਮਾਧ ਨੇ 7 ਨਹੀਂ ਤੇ ਇੱਕ ਆਹ 8 ਇੱਕ ਵੱਡਾ ਦਰਬਾਰ ਬਾਬਾ 8 ਸਮਾਧ ਨੇ ਜੀ ਤੇ ਇੱਥੇ ਆਪਣਾ ਵੇਖੋ ਤੁਸੀਂ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਭਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੁਹੰਮਦ ਸਲੀਮ ਸਾਹਿਬ ਤੇ ਇਹਨਾਂ ਦੇ ਭਾਈ ਨੇ ਉਹਨਾਂ ਦਾ ਨਾਮ ਹੈ ਕੀ ਨਾਮ ਉਹਨਾਂ ਦਾ ਨਾਮ ਸੁਲਤਾਨ ਸਾਹਿਬ ਇੱਥੇ ਬੜੇ ਅੱਛੇ ਇਹਨਾਂ ਨੇ ਪੌਦੇ ਲਾਏ ਨੇ ਇਹ ਮੈਂ ਇੱਥੇ ਆਇਆ ਜਦੋਂ ਸਮਾਧ ਵੇਖਿਆ ਨੇ ਬੜੀ ਅੱਛੀ ਹਾਲਤ ਨੇ ਤੇ ਬੜੀ ਹੁਣ ਵਸੀਦਾ ਹੋ ਗਈਆਂ ਨੇ ਬਾਜ਼ ਇਹ ਦੇਖਭਾਲ ਕਰਦੇ ਤੇ ਇਹ ਦੇਖੋ ਤੁਸੀਂ ਇਹ ਇਹਨਾਂ ਨੇ ਆਪਣੇ ਪੱਲਿਓਂ ਲਾਏ ਨੇ ਇਹ ਪੌਦੇ ਤੇ ਇੱਥੇ ਚਾਰ ਦੀਵਾਰੀ ਹੈ ਨੇ ਜਿਹਦੀ ਵਜ੍ਹਾ ਦੇ ਨਾਲ ਢੀਂਗਰਾਂ ਲਾਈਆਂ ਨੇ ਔਰ ਇਹ ਢੀਂਗਰਾਂ ਨਾਲਾਂ ਤੇ ਜਾਨਵਰ ਜਿਹੜੇ ਨੇ ਉਹ ਪੌਦੇ ਖਾ ਜਾਂਦੇ ਨੇ ਬੱਕਰੀਆਂ ਜਾਂ ਜੋ ਵੀ ਹੈ ਤੇ ਇਹ ਤੁਹਾਨੂੰ ਮੈਂ ਦਿਖਾ ਲਾਂ ਦੇਖੋ ਤੁਸੀਂ ਕਿੰਨਾ ਖੂਬਸੂਰਤ ਲੱਗ ਰਿਹਾ ਇਹ ਦੇਖੋ ਇਹ ਅੱਛੇ ਪੌਦੇ ਲਾਏ ਤੇ ਇਹ ਸਮਾਧ ਹੈਗੇ ਨੇ 1 2 3 ਤੇ 3 ਦੇ ਪਿੱਛੇ ਨੇ ਤੇ ਇਹ ਵੱਡੀ ਹੈਗੀ ਹੈ ਜਨਾਬ ਜਿਹੜਾ ਬਾਬਾ ਫਕੀਰ ਚੰਦ ਦੀ ਸਮਾਧ ਹੈਗੀ ਹੈ ਤੇ ਇਹ 2 ਛੋਟੀਆਂ ਸਮਾਧਾਂ ਇੱਧਰ ਵੀ ਹੈਗੀਆਂ ਨੇ ਠੀਕ ਹੈ ਨਾ ਤੇ ਇੱਥੇ ਜਿਹੜੇ ਨੇ ਇਹ ਪੂਰਾ ਇਹਦਾ ਹੱਥ ਹੈਗਾ ਔਰ ਦੱਸਿਆ ਗਿਆ ਕਿ ਇੱਥੇ ਪਿੱਛੇ ਜਿਹੜੇ ਨੇ ਲੰਗਰ ਹਾਲ ਹੁੰਦੇ ਸਨ ਇੱਥੇ ਵਿਸਾਖੀ ਦਾ ਮੇਲਾ ਬੜਾ ਵੱਡਾ ਲੱਗਦਾ ਹੁੰਦਾ ਸੀ ਲੇਕਿਨ ਹੁਣ ਇਹ ਕੁਝ ਸਮਾਧਾਂ ਦੇ ਅੰਦਰ ਜਿਹੜਾ ਨਾ ਸਮਾਨ ਪਿਆ ਇਹ ਚਾਹੀਦਾ ਇਹਨਾਂ ਨੂੰ ਕੱਢ ਲੈਣ ਇੱਥੋਂ ਤਾਂ ਕਿ ਜਿਹੜਾ ਨਾ ਉਹ ਇੱਕ ਬੇਹੁਰਮਤੀ ਨਾ ਹੋਏ ਇਹਨਾਂ ਦੀ ਜਿਹੜੀ ਹੈ ਨਾ ਤੇ ਇਹ ਜਨਾਬ ਇਹ ਸਮਾਧ ਇਹ ਠੀਕ ਹੈਗੀ ਹੈ ਇਹ ਜਨਾਬ ਜਿਹੜਾ ਨਾ ਤੇ ਇਹ ਵਿੱਚ ਜਨਾਬ ਇਹ ਮੂਰਤੀ ਸਥਾਨ ਹੈ ਜਾਂ ਦੀਵਾ ਬਾਲਣ ਵਾਸਤੇ ਇਹ ਬਹੁਤ ਹੀ ਕਦੀਮੀ ਜਨਾਬ ਤੁਹਾਨੂੰ ਦਿਖਾ ਰਹੇ ਹਾਂ ਸਮਾਧ ਠੀਕ ਹੈ ਜੀ ਕੋਟਲੀ ਬਾਬਾ ਫਕੀਰ ਚੰਦ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਤੇ ਇਹ ਆ ਗਿਆ ਜਿਹੜਾ ਨਾ ਉਹ ਬਾਬਾ ਫਕੀਰ ਚੰਦ ਦੀ ਸਮਾਧ ਦਾ ਜਿਹੜਾ ਨਾ ਮੇਨ ਉਹ ਦਰਵਾਜ਼ਾ ਇਹ ਇੱਥੇ ਦੀਵਾ ਬਾਲਦੇ ਨੇ ਇਹ ਦੀਵਾ ਬਾਲਣ ਵਾਲੀ ਜਗ੍ਹਾ ਠੀਕ ਹੈ ਨਾ ਜਿਹੜੇ ਲੋਕ ਆਉਂਦੇ ਨੇ ਮੰਨਤਾਂ ਮੰਗਦੇ ਨੇ ਜੋ ਵੀ ਆਪਣੇ ਕੀਦੇ ਦੇ ਮੁਤਾਬਕ ਇੱਥੇ ਦੀਵਾ ਬਾਲਦੇ ਨੇ ਔਰ ਇਹ ਫਿਰ ਜਿਹੜਾ ਨਾ ਇੱਥੇ ਸਮਾਧ ਹੈਗੀ ਅੰਦਰ ਠੀਕ ਹੈ ਦਰਵਾਜ਼ਾ ਵੀ ਇਹਦਾ ਖੁੱਲ ਜਾਂਦਾ ਖੋਲ ਕੇ ਵੇਖਦੇ ਆ ਇਹ ਜਨਾਬ ਇਹ ਗੱਲਾ ਹੈਗਾ ਚਰਾਗੀ ਪਾਉਣ ਵਾਸਤੇ ਤੇ ਇਹ ਜਨਾਬ ਅੰਦਰ ਸਮਾਧ ਹੈਗੀ ਹੈ ਬਹੁਤ ਹੀ ਅੱਛੀ ਹਾਲਤ ਨਾਲ ਰੱਖੀ ਪੋਲਿਸ਼ ਲਾਏ ਨੇ ਸਿਰੇ ਲਾਏ ਨੇ ਤੇ ਇਹ ਜਨਾਬ ਲਿਖਿਆ ਵੀ ਇੱਥੇ ਸਲੇਟ ਲੱਗੀ ਹੈ ਇਹਦੇ ਉਰਦੂ 'ਚ ਲਿਖਿਆ ਕਿ ਕੋਟਲੀ ਬਾਬਾ ਫਕੀਰ ਚੰਦ ਮਹਿਕਮਾ ਕਾਫ ਪਾਕਿਸਤਾਨ ਨਿਗਰਾਨ ਮੁਹੰਮਦ ਸੁਲਤਾਨ ਤੇ ਇਹ ਜਨਾਬ ਜਿਹੜੇ ਨੇ ਸਰਦਾਰ ਸਿਕੰਦਰ ਆਫ ਲਾਹੌਰ ਇਹ ਉਹ ਨੇ ਇਹਦੇ ਜਿਹੜੇ ਨੇ ਵੱਡੇ ਬਾਨੀ ਤੇ ਇਹ ਜਨਾਬ ਅੱਛੀ ਹਾਲਤ ਦੇਖ ਕੇ ਖੁਸ਼ੀ ਇਸ ਲਈ ਹੋਈ ਹੈ
ਕਿ ਹਮੇਸ਼ਾ ਜਿੱਥੇ ਜਾਓ ਨਾ ਉੱਥੇ ਬੜੀ ਬੁਰੇ ਹਾਲਾਤ ਨੇ ਔਰ ਲੋਕਾਂ ਨੇ ਕਬਜ਼ੇ ਕੀਤੇ ਨੇ ਔਰ ਉਹ ਗੰਦਗੀ ਦੇ ਢੇਰ ਨੇ। ਇੱਥੇ ਇਹ ਦੇਖੋ ਨਾ ਅਸਲ ਚੀਜ਼ ਜਿਹੜੀ ਹੈ, ਇਹਨਾਂ ਨੇ ਇਹ ਕਿਆਰੀਆਂ ਬਣਾਈਆਂ ਨੇ ਫੁੱਲਾਂ ਵਾਸਤੇ। ਇਹ ਦੇਖੋ ਇਹ ਵਿੱਚ ਬੂਟੇ ਲਾਏ ਨੇ, ਇਹ ਦੇਖੋ ਇਹ ਸਾਰੇ ਬੂਟੇ ਵਿੱਚ ਲੱਗੇ ਨੇ ਛੋਟੇ ਛੋਟੇ। ਇਹ ਦੇਖੋ ਇਹ ਬੂਟੇ ਲੱਗੇ ਨੇ ਖੂਬਸੂਰਤੀ ਵਾਸਤੇ। ਲੇਕਿਨ ਇਹ ਦੇਖੋ ਨਾ ਬਹੁਤ ਜ਼ਿਆਦਾ ਸਮਾਦ ਹੈਗੀ ਨੇ ਇੱਥੇ ਔਰ ਸਾਰੀਆਂ ਅੱਛੀ ਹਾਲਤ 'ਚ ਨੇ। ਇਹ ਪਿੱਛੇ ਇੱਥੇ ਵੀ ਬੂਟੇ ਲਾਏ ਨੇ, ਇਹ ਦੇਖੋ ਸਾਰੇ ਫੁੱਲੇ ਦੇ ਵਿੱਚ ਨੇ। ਅੱਗੋਂ ਮੌਸਮ ਬਹਾਰ ਫੁੱਲ ਲੱਗਣਗੇ। ਇਹ ਵਿੱਚ ਕਮਰਾ ਲੱਗਿਆ ਤੇ ਇਹ ਸਮਾਧ ਦੇ ਜਨਾਬ ਤੁਹਾਨੂੰ ਥੋੜਾ ਜਿਹਾ ਮੈਂ ਚਾਰੋਂ ਤਰਫ ਦਾ ਵਿਜ਼ਿਟ ਕਰਾਉਂਦੇ ਆ। ਇੱਥੇ ਮੇਲਾ ਵੀ ਕਰਾਉਂਦੇ ਨੇ, ਯਾਨੀ ਕਿ ਇੱਥੇ 14 ਅਗਸਤ ਨੂੰ ਜਿਹੜੇ ਮੁਸਲਮਾਨ ਭਾਈ ਨੇ ਉਹ ਪੈਸੇ ਇਕੱਠੇ ਕਰਕੇ ਤੇ ਇੱਥੇ ਜਨਾਬ ਜਿਹੜਾ ਨਾ ਉਹ ਭੰਡਾਰਾ ਪਕਾਉਂਦੇ ਨੇ, ਯਾਨੀ ਲੰਗਰ ਪਕਾਉਂਦੇ ਨੇ ਔਰ ਵੰਡਦੇ ਨੇ, ਤਕਸੀਮ ਕਰਦੇ ਨੇ ਲੋਕਾਂ ਦੇ ਵਿੱਚ। ਇਹ ਦੇਖੋ ਨਾ ਇਹ ਜਨਾਬ ਤੁਹਾਨੂੰ ਉਧਰੋਂ ਚੱਕਰ ਜ਼ਰਾ ਲਵਾਉਣਾ ਵਾ ਮੈਂ ਸਮਾਧ ਦਾ। ਦੋਸਤੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਦੀ ਵੀ ਮਜ਼ਹਬੀ ਇਬਾਦਤਗਾਹ ਜਿਹੜੀ ਹੈ ਨਾ ਉਹਨੂੰ ਨਹੀਂ ਛੇੜਨਾ ਚਾਹੀਦਾ। ਦੇਖੋ ਨਾ ਇਹ ਸਾਰੀਆਂ ਸਮਾਧ ਇੱਥੇ ਮੌਜੂਦ ਹੈਗੀਆਂ ਨੇ ਔਰ ਇਹ ਇੱਥੇ ਚਾਰ ਦੀਵਾਰੀ ਨਹੀਂ, ਜਿਹਦੀ ਵਜ੍ਹਾ ਨਾਲ ਢੀਂਗਰਾ ਰੱਖੀਆਂ ਨੇ ਇਹਨਾਂ ਨੇ ਤਾਂ ਕਿ ਜਿਹਨਾਂ ਨਾਲ ਉਹ ਜਾਨਵਰ ਅੰਦਰ ਨਾ ਜਾਣ, ਜਿਹੜੇ ਅਵਾਰਾ ਕੁੱਤੇ ਜਾਂ ਬੱਕਰੀਆਂ ਨੇ ਉਹ ਇਹਨਾਂ ਸਮਾਧਾਂ ਦੇ ਵਿੱਚ ਨਾ ਜਾਣ, ਇਹਨਾਂ ਨੂੰ ਨੁਕਸਾਨ ਨਾ ਪਹੁੰਚਾਉਣ। ਤੇ ਇਹ ਜਿਹੋ ਜਿਹੀਆਂ ਹੈਗੀਆਂ ਨੇ ਸੇਵ ਹੈਗੀਆਂ ਨੇ 1 2 3 4 5 6 7 8 9 ਸਮਾਧ ਹੈਗੀਆਂ ਨੇ ਜੀ ਇੱਥੇ, ਠੀਕ ਹੈ ਨਾ। ਤੇ ਇਹਦੇ ਨਾਲ ਸਰੋਵਰ ਹੈਗਾ, ਮੈਂ ਤੁਹਾਨੂੰ ਸਰੋਵਰ ਵਾਲੀ ਸਾਈਡ ਤੇ ਖੜਨਾ, ਉਹ ਤੁਹਾਨੂੰ ਬਿਲਕੁਲ ਜਿਹੜਾ ਨਾ ਉਹ ਪੂਰਿਆ ਗਿਆ ਹੈ। ਇਹ ਬਿਲਕੁਲ ਇਹ ਸਰੋਵਰ ਹੈ। ਇਹ ਦੱਸਦੇ ਨੇ ਬਜ਼ੁਰਗ ਇੱਥੇ ਬੜਾ ਸਾਫ਼ ਪਾਣੀ ਹੁੰਦਾ ਸੀ, ਲੋਕੀ ਉਹਨੂੰ ਇਸਤੇਮਾਲ ਕਰਦੇ ਹੁੰਦੇ ਸਨ। ਲੇਕਿਨ ਹੁਣ ਜਿਹੜਾ ਨਾ ਉਹ ਸਰੋਵਰ ਵੀ ਪੂਰਿਆ ਗਿਆ। ਇਹ ਦੇਖੋ ਤੁਸੀਂ ਇਹ ਛੋਟੀਆਂ ਇੱਟਾਂ ਲੱਗੀਆਂ ਨੇ ਇੱਥੇ। ਇਹ ਦੇਖੋ ਇਹ ਇੱਟਾਂ, ਇਹ ਕਿਨਾਰਾ ਹੈਗਾ ਇਹਦਾ, ਇਹਦੇ ਵਿੱਚ ਪਾਣੀ ਹੁੰਦਾ ਸੀ। ਇਹ ਦੇਖੋ ਇਹ ਬੰਨਾ ਇੱਟਾਂ ਦਾ, ਇਹ ਇੱਥੇ ਸੀੜੀਆਂ ਥੱਲੇ ਜਾਂਦੀਆਂ ਹੁੰਦੀਆਂ ਸਨ ਔਰ ਬੜਾ ਸ਼ਫਾਫ ਪਾਣੀ ਸੀ ਜਿਹੜਾ ਕਿ ਹੁਣ ਬਿਲਕੁਲ ਪੂਰਿਆ ਗਿਆ। ਇਹ ਵਿੱਚ ਪਤਾ ਨਹੀਂ ਕਿ ਪੱਠੇ ਉੱਗੇ ਨੇ, ਲੇਕਿਨ ਇਹ ਬਹੁਤ ਵੱਡਾ ਸਰੋਵਰ ਹੁੰਦਾ ਸੀ। ਇਹ ਦੇਖੋ ਇਹਦੀ ਚਾਰਦੀਵਾਰੀ ਇਹ, ਠੀਕ ਹੈ ਨਾ। ਲੇਕਿਨ ਹੁਣ ਇਹ ਸਰੋਵਰ ਵੀ ਜਿਹੜਾ ਨਾ ਉਹ ਭੂਰ ਗਿਆ। ਇਹ ਸਮਾਧ ਹੈਗੀਆਂ ਨੇ ਜੀ ਇੱਥੇ ਜਿਹੜੀਆਂ ਬਾਬਾ ਫਕੀਰ ਚੰਦ। ਇਹ ਵੱਡਾ ਪਿੰਡ ਹੈਗਾ, ਇੱਥੇ ਵਿਸਾਖੀ ਲੱਗਦੀ ਹੁੰਦੀ ਸੀ। ਬੜੀਆਂ ਵੀਡੀਓ ਨੇ ਜਿਹੜੇ ਬਾਬੇ ਇੱਥੋਂ ਗਏ ਨੇ ਉੱਥੇ ਇੰਡੀਆ ਦੇ ਵਿੱਚ 1947 ਵੇਲੇ, ਉਹਨਾਂ ਨੇ ਦੱਸਿਆ ਕਿ ਇੱਥੇ ਬੜਾ ਮੇਲਾ ਲੱਗਦਾ ਹੁੰਦਾ ਸੀ ਔਰ ਲੋਕੀ ਦੂਰ ਦਰਾਜ਼ ਤੋਂ ਇੱਥੇ ਆਉਂਦੇ ਹੁੰਦੇ ਸਨ ਔਰ ਆਪਣਾ ਜਿਹੜੀ ਵੇ ਖੁਸ਼ੀ ਮਨਾਉਂਦੇ ਹੁੰਦੇ ਸਨ ਵਿਸਾਖੀ ਦੀ। ਇਹ ਦੇਖੋ ਤੁਸੀਂ, ਇਹ ਸਾਰਾ ਮਾਹੌਲ ਤੁਹਾਨੂੰ ਦਿਖਾ ਰਿਹਾ ਇੱਥੇ। ਇਹ ਦੇਖੋ ਕਿੰਨੀਆਂ ਜ਼ਿਆਦਾ ਇੱਥੇ ਸਮਾਧ ਹੈਗੀਆਂ ਨੇ ਔਰ ਅੱਛੀ ਹਾਲਤ 'ਚ ਨੇ, ਕਿਉਂਕਿ ਇੱਥੇ ਕੁਝ ਮੁਸਲਮਾਨ ਦੋਸਤ ਭਾਈ ਨੇ ਉਹ ਇਹਨਾਂ ਦੀ ਦੇਖਭਾਲ ਕਰਦੇ ਨੇ ਇੱਥੇ। ਇਹ ਦੇਖੋ ਇਹ ਢੀਂਗਰਾਂ ਲਾਈਆਂ ਨੇ, ਬਾੜ ਲਾਈ ਤਾਂ ਕਿ ਇੱਧਰ ਨੂੰ ਬੱਕਰੀਆਂ ਵਗੈਰਾ ਜਾਂ ਜਾਨਵਰ ਜਿਹੜੇ ਨੂੰ ਨਾ ਜਾਣ। ਇਹ ਦੇਖੋ 3 4 5 6 7 8 9 ਸਮਾਧ ਹੈਗੀਆਂ ਨੇ।